ਪੰਜਾਬੀ ਯੂਨੀਅਨ ਦੀ ਛਤਰਛਾਵੇਂ ਕਾਇਦ ਪੰਜਾਬੀ ਤਹਿਰੀਕ ਚੌਧਰੀ ਇਲਿਆਸ ਘੁੰਮਣ ਹੋਰਾਂ ਦੀ ਵਰ੍ਹੇਗੰਢ ਦੇ ਮੌਕੇ ਉੱਤੇ ਇਕੱਠ ਦਾ ਆਰ ਪੰਜਾਬ ਹਾਊਸ ਲਾਹੌਰ ਅੰਦਰ ਕੀਤਾ ਗਿਆ, ਜਿਹਦੇ ਵਿੱਚ ਉਹਨਾਂ ਦੇ ਚਾਹੀਵਾਨਾਂ ਰਲਤ ਕਰਕੇ ਆਪਣੇ ਕਾਇਦ ਦੀ ਪੰਜਾਬ ਸੇਵਾ ਨੂੰ ਸਲਾਮੀ ਪੇਸ਼ ਕੀਤੀ। ਇਲਿਆਸ ਘੁੰਮਣ ਸਾਹਿਬ ਇੱਕ ਸ਼ਖਸੀਅਤ ਦਾ ਨਾਮ ਨਹੀਂ, ਇੱਕ ਅਦਾਰੇ ਦਾ, ਇੱਕ ਸਕੂਲ ਆਫ ਥਾਟ ਦਾ ਨਾਮ ਆ। ਹਾਂਜੀ, ਆਪਣੀ ਜ਼ਾਤ ਦੇ ਇੱਕ ਦਬਸਤਾਨ ਨੇ ਔਰ ਇੱਕ ਐਸੀ ਸ਼ਖਸੀਅਤ ਜਿੱਥੇ ਬੈਠਦੇ ਨੇ ਉੱਥੇ ਮੇਲਾ ਲਾ ਲੈਂਦੇ ਨੇ। ਫੈਸਲਾਬਾਦ ਦੇ ਵਿੱਚ ਇਤਨੇ ਰਾਈਟਰ, ਫਿਰ ਜਿਹੜੇ ਮਜ਼ਾਫਾਤ ਦੇ ਵਿੱਚ ਇਤਨੇ ਰਾਈਟਰ। ਮੈਂ ਕਹਿੰਦਾ ਕਿ ਇਹਨਾਂ ਦੇ, ਮੈਂ ਜਦੋਂ ਵੀ ਦਫ਼ਤਰ ਜਾਂਦਾ 2-4 ਸ਼ਾਇਰ ਮੈਨੂੰ ਫਿਰ ਉੱਥੇ ਮਿਲਣ ਲੱਗ ਪਿਆ, ਜੋ ਕਿ ਪਤਾ ਲੱਗ ਗਿਆ ਲੋਕਾਂ ਨੂੰ ਕਿ ਐਸੀ ਨੇ ਇੱਥੇ ਬੈਠੇ ਨੇ ਇਲਿਆਸ ਘੁੰਮਣ ਸਾਹਿਬ। ਫਿਰ ਲੋਕਾਂ ਦੀਆਂ ਮੁਲਾਕਾਤਾਂ ਜਦੋਂ ਵੀ ਜਾਣਾ 1-2 ਬੰਦੇ ਉੱਥੇ ਬੈਠੇ ਹੁੰਦੇ ਸੀ, ਮੇਲਾ ਲਾਈ ਰੱਖਦੇ ਸੀ। ਅਤੇ ਮੈਂ ਇਹਨਾਂ ਨੂੰ ਪ੍ਰਵੀਨ ਸ਼ਾਕਰ ਦਾ ਜਿਹੜਾ ਸ਼ੇਰ ਆ ਉਹਦਾ ਆਤਾ ਕਰਾਂਗੇ, ਰੁਕੇ ਤੋ ਚਾਂਦ ਚਲੇ ਤੋ ਹਵਾਓਂ ਜੈਸਾ ਹੈ, रुके तो चांद चले तो हवाओं जैसा है, ये शख्स धूप में भी छाँव जैसा है। मैं समझना वा कि पाकिस्तान ਦੇ ਵਿੱਚ ਪੰਜਾਬ ਦੇ ਵਿੱਚ ਪੰਜਾਬੀ ਦਾ ਜਿਹੜਾ ਨਾ ਲੋਕ ਜਿਹੜੇ ਕਹਿੰਦੇ ਨੇ ਕਿ ਪੰਜਾਬੀ ਮਰ ਗਈ ਹੈ ਜਾਂ ਪੰਜਾਬੀ ਦੇ ਬਾਰੇ ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ, ਉਹ ਮੇਰਾ ਖਿਆਲ ਹੈ ਕਿ ਉਹ ਕਿਸੇ ਹੋਰ ਦੁਨੀਆ 'ਚ ਵੱਸਦੇ ਨੇ। ਜਦੋਂ ਤੱਕ ਇਲਿਆਸ ਘੁੰਮਣ ਦੀ ਹਸਤੀ ਇਸ ਧਰਤੀ 'ਤੇ ਔਰ ਭੱਟ ਸਾਹਿਬ ਦੀ ਧਰਤੀ 'ਤੇ ਉਹਨਾਂ ਦਾ ਵਜੂਦ ਮੌਜੂਦ ਹੈ, ਜਿਸ ਤਰ੍ਹਾਂ ਬੁੱਲੇ ਸ਼ਾਹ ਨਹੀਂ ਮਰ ਸਕਿਆ, ਜਿਸ ਤਰ੍ਹਾਂ ਇੱਥੇ ਦਾ ਸ਼ਾਹ ਹੁਸੈਨ ਨਹੀਂ ਮਰ ਸਕਿਆ, ਇਸੇ ਤਰ੍ਹਾਂ ਹੀ ਜਿਹੜਾ ਨਾ ਜੀ ਇਹ ਸਾਡੀ ਪੰਜਾਬ ਦੀ ਜਿਹੜੀ ਧਰਤੀ ਜਿਹੜੀ ਨਾ ਜੀ, ਅਸੀਂ ਇਹਨੂੰ ਕਦੇ ਵੀ ਇਹਨੂੰ ਬਾਂਝ ਨਹੀਂ ਵੇਖਾਂਗੇ। ਪੰਜਾਬ ਯੂਨੀਅਨ ਦੇ ਪਰ ਭੁਲੇਖਾ ਦੇ ਦਫ਼ਤਰ ਖੜਾ ਹੋਣਾ ਅਕੀਲ ਸ਼ਾਫੀ ਦੀ ਸੂਰਤ ਵਿੱਚ, ਉਹ ਸਾਰਾ ਕ੍ਰੈਡਿਟ ਇਲਿਆਸ ਘੁੰਮਣ ਨੂੰ ਜਾਂਦਾ ਹੈ। ਇੱਕ ਸ਼ੇਰ ਉਸਤਾਦ ਇਸ਼ਕ ਲਹਿਰ ਦਾ ਕਿ ਐਸ ਜਾਨ ਦੇ ਚਰਖੇ ਨੂੰ ਮੂਰਖਾ ਹੋਏ, ਲੈ ਚਲਾ ਮਤ ਕੋਈ ਫਤੂਰ ਹੋਵੇ। ਐਸ ਜਾਨ ਦੇ ਚਰਖੇ ਨੂੰ ਮੂਰਖਾ ਹੋਏ, ਲੈ ਚਲਾ ਮਤ ਕੋਈ ਫਤੂਰ ਹੋਵੇ। ਤਕਲਾ ਸਿਦਕ ਯਕੀਨ ਦੀ ਮਾਲ ਪਾ ਕੇ, ਮਨਕਾ ਪਾ ਜੇ ਮਨਕਾ ਸ਼ੌਰ ਹੋਵੇ। ਜਿਸ ਦੌਰ 'ਚ ਮੇਰੀ ਇਹਨਾਂ ਨਾਲ ਮੁਲਾਕਾਤ ਹੋਈ, ਉਹ ਜਿਹੜਾ ਜਨੂਨ ਮੈਂ ਇਹਨਾਂ 'ਚ ਵੇਖਿਆ, ਮੈਂ ਕਿਉਂਕਿ ਰੇਲਵੇ ਸੀ ਅਤੇ ਇਹਨਾਂ ਨੇ ਨਾ ਸਵੇਰੇ ਪੈਕਟ ਪੈਕ ਕਰਕੇ ਰਵੇਲ ਆਉਣਾ ਅਤੇ ਮੇਰੇ ਦਫ਼ਤਰ ਪਹੁੰਚਣ ਤੋਂ ਪਹਿਲਾਂ ਮੇਰੀ ਟੇਬਲ 'ਤੇ ਪਏ ਹੁੰਦੇ ਸਨ, ਫਲਾਣੇ ਸਟੇਸ਼ਨ 'ਤੇ ਕਰਨਾ, ਫਲਾਣੇ ਸਟੇਸ਼ਨ 'ਤੇ ਕਰਨਾ, ਫਲਾਣੇ ਸਟੇਸ਼ਨ 'ਤੇ ਕਰਨਾ। ਇਹ ਸਾਰਾ ਉਹੀ ਇਸ਼ਕ ਹੈ ਜਿਹੜਾ ਮੈਨੂੰ ਵੀ ਇਸ ਤੱਕ ਲੈ ਆਇਆ। ਠੀਕ ਹੈ ਨਾ, ਇਹਨਾਂ ਕੋਲ ਬਹੁਤ ਕੁਝ ਸਿੱਖਿਆ, ਇਹਨਾਂ ਨੇ ਕਿਤਾਬਾਂ ਛਾਪੀਆਂ। ਅੱਜ ਜਿਹੜਾ ਮੈਂ ਦੋਸਤਾਂ ਦੀ ਕਿਤਾਬਾਂ ਛਾਪਣਾ, ਉਹ ਇਹਨਾਂ ਦਾ ਸਿੱਖਿਆ ਹੋਇਆ ਸਾਰਾ ਕੁਛ। ਪੈਸੇ ਨਹੀਂ ਲੈਣੇ, ਘੱਟ ਕਰ ਲੈਣੇ, ਇਹਨਾਂ ਦੀ ਦੇਣ ਸਾਰੀ। ਘੁੰਮਣ ਸਾਹਿਬ ਨੇ ਬਹਰਹਾਲ ਜਿੰਨਾ ਕੰਮ ਕੀਤਾ, ਹੁਣ ਕੰਮ ਕਰਨਾ ਬੜਾ ਸੌਖਾ ਹੋ ਗਿਆ, ਬੜਾ ਆਸਾਨ ਆ, ਲੋਕਾਂ ਨਾਲ ਰਾਬਤੇ ਵੀ ਹੋ ਜਾਂਦੇ ਆ, ਕੀਤੇ ਵੀ ਜਾਂਦੇ ਆ। ਪਰ ਜਿਹੜੇ ਦੌਰ 'ਚ ਘੁੰਮਣ ਸਾਹਿਬ ਨੇ ਕੀਤਾ, ਉਹ ਦੌਰ ਬੜਾ ਮੁਸ਼ਕਿਲ ਦੌਰ ਸੀ। ਯਾਨੀ ਉਸ ਦੌਰ 'ਚ ਵੀ ਰਹੀਮ ਯਾਰ ਖਾਨ ਵਰਗੇ ਸ਼ਹਿਰ ਤੋਂ ਵੀ ਤਹਿਰੀਰਾਂ ਮੰਗਾ ਕੇ ਉਹਨਾਂ ਨੂੰ ਛਾਪਣਾ, ਔਰ ਫਿਰ ਉਹਨਾਂ ਨੂੰ ਉਹ ਰਸਾਲਾ ਨਹੀਂ ਬਲਕਿ ਕਿਤਾਬ ਜਿਹੜੀ ਹੈ ਪੂਰੀ ਇੱਕ ਜ਼ਖੀਮ ਕਿਤਾਬ ਪਹੁੰਚਾਉਣਾ ਬੜੀ ਵੱਡੀ ਗੱਲ ਸੀ। ਅਤੇ ਇਸ ਲਈ ਮੈਂ ਘੁੰਮਣ ਸਾਹਿਬ ਦੀ ਹਮੇਸ਼ਾ ਇਸ ਗੱਲ ਤੋਂ ਤਾਰੀਫ ਵੀ ਕਰਦਾ ਹੁੰਦਾ। ਮੈਂ ਆ ਕੇ ਬਲਕਿ ਦਿਖਾਈਆਂ ਵੀ ਸੀ ਫੋਟੋਆਂ ਘੁੰਮਣ ਸਾਹਿਬ ਨੂੰ, ਮੈਂ ਕਿਹਾ ਦੇਖੋ ਮੈਂ ਉੱਥੇ ਵੀ ਤੁਹਾਡੀਆਂ ਚੀਜ਼ਾਂ ਮੌਜੂਦ ਆ। ਇੱਕ ਵਕਤ ਮੇਰੇ ਤੋਂ ਆਇਆ ਸੀ ਕਿ ਸ਼ਾਇਦ ਮੈਂ ਪੰਜਾਬੀ ਲਿਖਣਾ ਛੱਡ ਦਿੰਦਾ, ਜਾਂ ਸ਼ਾਇਦ ਉਸ ਵਕਤ ਮੇਰੀ ਮੌਤ ਹੋ ਜਾਂਦੀ। ਇਵੇਂ ਦੀ ਸੂਰਤ ਹਾਲ ਸੀ। ਮੈਂ ਹਾਈ ਬਲੱਡ ਪ੍ਰੈਸ਼ਰ ਦਾ ਮਰੀਜ਼ ਹੋ ਗਿਆ ਸਾਂ ਅਤੇ ਮੈਨੂੰ ਡਾਕਟਰਾਂ ਨੇ 8 ਦਿਨ ਪੂਰੇ ਬੇਹੋਸ਼ ਰੱਖਿਆ ਸੀ। ਉਸ ਵਕਤ ਅਗਰ ਕਿਸੇ ਬੰਦੇ ਨੇ ਮੈਨੂੰ ਹੌਸਲਾ ਦਿੱਤਾ ਸੀ ਜਾਂ ਮੇਰੇ ਸਿਰ 'ਤੇ ਖੜਾ ਸੀ ਤੇ ਉਹ ਇਲਿਆਸ ਘੁੰਮਣ ਸੀ। ਉਸ ਵਕਤ ਘੁੰਮਣ ਸਾਹਿਬ ਨੇ 8-10 ਬੰਦਿਆਂ ਨੂੰ ਕਹਿ ਕੇ ਤੇ ਮੇਰੇ ਵੱਲ ਟੋਰ ਦਿੱਤਾ, ਤੇ ਮੇਰੇ ਘਰ ਹਰ 8 ਦਿਨਾਂ ਬਾਅਦ ਮੁਸ਼ਾਇਰਾ ਹੁੰਦਾ ਸੀ। ਉਹ ਬੰਦੇ ਮੇਰੇ ਕੋਲ ਜਾਂਦੇ ਸਨ, ਉਹ ਮੈਨੂੰ ਹੌਸਲਾ ਦਿੰਦੇ ਸਨ, ਤਸੱਲੀ ਦਿੰਦੇ ਸਨ, ਸਾਰਾ ਕੁਛ। ਤੇ ਮੈਂ ਅੱਜ ਅਗਰ ਇੱਥੇ ਖੜਾ ਹਾਂ ਜਾਂ ਜਨੂਨ ਹੈ ਮੇਰੇ 'ਚ ਪੰਜਾਬੀ ਵਾਸਤੇ, ਤੇ ਉਹ ਇਲਿਆਸ ਘੁੰਮਣ ਸਾਹਿਬ ਦੀ ਵਜ੍ਹਾ ਨਾਲ ਹੈ। ਇਲਿਆਸ ਘੁੰਮਣ ਨੂੰ ਨਾਕਾਬਲੇ ਬਿਆਨ ਆਜ਼ਮਾਇਸ਼ਾਂ 'ਚੋਂ ਗੁਜ਼ਰਨਾ ਪਿਆ, ਪਰ ਅੱਗ ਵੇਲੇ ਦੇ ਅੰਦਰ ਹੀ ਅੰਦਰ ਸੁਲਗਦੀ ਰਹੀ, ਤੇ ਹੁਣ ਉਹ ਵੇਲਾ ਆ ਗਿਆ ਹੈ। ਉਹ ਅੱਗ ਫਿਰ ਭਾਂਬੜ ਬਣ ਗਈ ਹੈ, ਜਿਸ ਦੀਆਂ ਲਾਟਾਂ ਵਿੱਚ ਪੰਜਾਬੀ ਕਾਜ਼ ਦੀਆਂ ਸਾਰੀਆਂ ਰਾਹਾਂ ਵੀ ਰੋਸ਼ਨ ਨੇ ਤੇ ਮੰਜ਼ਲਾਂ ਵੀ ਦੂਰ ਤੋਂ ਦਿਸ ਰਹੀਆਂ ਨੇ। ਤੇ ਨਾ ਡੋਲਣ ਵਾਲਾ ਇਲਿਆਸ ਘੁੰਮਣ ਹੁਣ ਕੱਲਾ ਨਹੀਂ, ਉਹਦੇ ਬਾਂਹ ਵੇਲੇ ਮੁਦੱਸਰ ਇਕਬਾਲ ਬੱਟ ਵਰਗੇ ਜਨੂਨੀ ਵੀ ਨੇ, ਤੇ ਤਿੰਨਾਂ ਪੰਜਾਬੀਆਂ ਦਾ ਜੰਮੇ ਵਫੀਰ ਵੀ। ਯਕੀਨੀ ਤੌਰ 'ਤੇ ਬੜੇ ਬਰੇਵ ਨੇ, ਬੜੇ ਬਹਾਦਰ ਨੇ ਸਾਡੇ ਸੀਨੀਅਰ ਦੋਨੋਂ ਦੋਸਤ, ਬੱਟ ਸਾਹਿਬ ਵੀ ਔਰ ਘੁੰਮਣ ਸਾਹਿਬ ਵੀ। ਔਰ ਹੁਣ ਤੱਕ ਜਿਹੜੀ ਇਹ ਚੱਲਦੀ ਆਈ ਹੈ ਤਾਰੀਖ, ਔਰ ਉਹਨੂੰ ਜ਼ਿਆਦਾ ਜ਼ੋਰਦਾਰ ਬਣਾਉਣ 'ਚ ਵੀ ਇਹਨਾਂ ਦਾ ਕਿਰਦਾਰ ਹੈ। ਅਸੀਂ ਤਾਂ ਸਮਝਦੇ ਹਾਂ ਕਿ ਅਸੀਂ ਬਜ਼ੁਰਗ ਹੋ ਗਏ ਹਾਂ ਇਹਨਾਂ ਦੇ ਹੱਥਾਂ 'ਚ,
ਇਹ ਜਵਾਨ ਨੇ, ਰੱਬ ਇਹਨਾਂ ਨੂੰ ਹਮੇਸ਼ਾ ਜਵਾਨ ਰੱਖੇ। ਔਰ ਅਸੀਂ ਆਪਣੀ ਜਿਹੜੀ ਸਾਰੀ ਬਜ਼ੁਰਗੀ ਹੈ ਉਹ ਇਹਨਾਂ ਦੇ ਜ਼ੇਰੇ ਸਾਇਆ ਪੰਜਾਬੀ ਲਈ ਕੰਮ ਕਰਦੇ ਗੁਜ਼ਾਰ ਦਈਏ। ਤੁਹਾਨੂੰ ਬਹੁਤ ਮੁਬਾਰਕ ਹੋਵੇ। ਔਰ ਪੰਜਾਬ ਹਾਊਸ ਦਾ ਵੀ ਬਹੁਤ ਸ਼ੁਕਰੀਆ ਕਿ ਉਹਨਾਂ ਨੇ ਇੱਕ ਬਹੁਤ ਸਾਡੇ ਅਜ਼ੀਮ ਇਨਸਾਨ ਲਈ ਇਹ ਪ੍ਰੋਗਰਾਮ ਤੈਅ ਕੀਤਾ, ਮੁਰਤਬ ਕੀਤਾ। ਬਹੁਤ ਸ਼ੁਕਰੀਆ। ਇੱਕ ਐਸਾ ਨਾਮ ਕਿ ਜਿਸ ਨੂੰ ਅੱਜ ਤੇ ਸੋਸ਼ਲ ਮੀਡੀਆ ਦਾ ਇੱਕ ਸਟਾਈਲ ਚੇਂਜ ਹੋ ਗਿਆ। ਅਸੀਂ ਇੱਕ ਦੂਸਰੇ ਦੇ ਬੜੇ ਨੇੜੇ ਹਾਂ। ਜਦੋਂ ਖਤੋ ਕਿਤਾਬਾਂ ਦਾ ਦੌਰ ਸੀ ਔਰ ਖਤ ਵੀ ਕਦੀ ਕਦੀ ਇੰਝ ਹੁੰਦਾ ਸੀ ਕਿ ਬੰਦਾ ਆਪ ਪਹੁੰਚ ਜਾਂਦਾ ਸੀ ਉਸ ਮੰਜ਼ਿਲ ਤੇ, ਖਤ ਪਿੱਛੇ ਪਹੁੰਚ ਜਾਂਦਾ ਸੀ। ਉਸ ਦੌਰ ਦੇ ਵਿੱਚ ਅਸੀਂ ਰਿਸਾਲਿਆਂ ਦਾ ਇੱਕ ਦੌਰ ਸੀ। ਦਿਨ ਦੇ ਮੁਖਤਲਿਫ ਰਿਸਾਲੇ ਨੇ, ਜਿਸ ਤਰ੍ਹਾਂ ਸਾਧ ਦਾ ਜ਼ਿਕਰ ਕੀਤਾ ਜਾ ਰਿਹਾ, ਯਕੀਨ ਜਾਣੋ, ਯਾਨੀ ਲਹਿਰਾਂ ਸਨ, ਵਰੋਲੇ ਸਨ, ਰਵੇਲ ਸੀ, ਪੰਛੀ ਸੀ। ਇਹ ਰਿਸਾਲਿਆਂ ਦਾ ਦੌਰ ਸੀ ਪਬਲਿਸ਼ਿੰਗ ਦਾ, ਜਿਹੜਾ ਕਿ ਸ਼ੋਰਾ ਅਦੀਬਾਂ ਦਾ ਇੱਕ ਜ਼ਰੀਆ। ਤੇ ਉਸ ਦੇ ਵਿੱਚ ਜਿਹੜੇ ਸੁਰਖੇਲ ਨਾਮ ਮੈਂ ਪੜ੍ਹੇ ਨੇ ਔਰ ਜਿਨ੍ਹਾਂ ਦਾ ਅੱਜ ਤੋਂ 15-20 ਸਾਲ ਪਹਿਲੇ ਤੋਂ ਮੈਨੂੰ ਮਿਲਣ ਦਾ ਇਸ਼ਤਿਆਕ ਸੀ, ਉਹਨਾਂ 'ਚ ਇਲਿਆਸ ਗੁੰਮਣ ਸਾਹਿਬ ਬੈਠੇ ਨੇ। ਬੱਤ ਸਾਹਿਬ ਦੀ ਚੂँकि ਉਹਨਾਂ ਦੇ ਤਾਂ ਮੈਂ ਉਸ ਆਫਿਸ ਵਿੱਚ 1-2 ਵਾਰੀ ਮੈਂ ਹਾਜ਼ਰ ਹੋ ਵੀ ਚੁੱਕਾ ਤਜਮਲ ਕਲੀਮ ਸਾਹਿਬ ਦੀ ਹਮੀਅਤ ਵਿੱਚ। ਲੇਕਿਨ ਯਕੀਨ ਜਾਣੋ ਕਿ ਮੈਂ ਤਾਨਲਿਆਂ ਤੋਂ ਨਿਕਲਿਆ, ਕੁਛ ਮਾਮਲਾਤ ਵੀ ਰਹੇ, ਲੇਕਿਨ ਮੈਂ ਅੱਜ ਮੇਰੇ ਕੋਲ ਹੋਰ ਕੁਛ ਨਹੀਂ ਬਣ ਸਕਿਆ। ਮੈਂ ਮੁਹੱਬਤਾਂ, ਅਕੀਦਤਾਂ, ਚਾਹਤਾਂ ਔਰ ਉਹ ਇੱਕ ਸਿੱਖ ਲੈ ਕੇ ਹਾਜ਼ਰ ਹੋ ਗਿਆ। ਗੱਲਬਾਤ ਕਰਨ ਵਾਲਿਆਂ ਦਾ ਕਹਿਣਾ ਸੀ ਕਿ ਇਲਿਆਸ ਘੁੰਮਣ ਹੋਰਾਂ ਆਪਣੀ ਹਯਾਤੀ ਪੰਜਾਬੀ ਤਹਿਰੀਕ ਦੇ ਨਾਵੇਂ ਲਾਈ ਤੇ ਆਪਣਾ ਸਭ ਕੁਝ ਇਸੇ ਮਕਸਦ ਉੱਤੇ ਵਾਰ ਕੇ ਮਾਂ ਬੋਲੀ ਤੇ ਆਪਣੀ ਰਹਿਤਰ ਨੂੰ ਮਹਿਫੂਜ਼ ਬਣਾਉਣ ਵਿੱਚ ਉਚੇਚਾ ਕਿਰਦਾਰ ਅਦਾ ਕੀਤਾ ਹੈ। ਕਾਇਦ ਬਣਨਾ ਕੋਈ ਸੌਖਾ ਕੰਮ ਨਹੀਂ ਹੈਗਾ, ਇਹ ਮਨਵਾਉਣਾ ਪੈਂਦਾ ਹੈ। ਇਸ ਸ਼ਖਸ ਨੇ ਆਪਣੀ ਜਵਾਨੀ ਜਿਹੜੀ ਹੈ ਉਹ ਪੰਜਾਬੀ ਦੇ ਨਾਵੇਂ ਲਗਾ ਛੱਡੀ। ਜਿਸ ਸ਼ਖਸ ਨੇ ਮਤਲਬ ਇਸ ਹੱਦ ਤੱਕ ਲੈ ਗਿਆ ਕਿ ਮੇਰਾ ਖਿਆਲ ਹੈ ਕਿ ਇਹਦਾ ਦੇ ਮੁਕਾਬਲੇ ਤੇ ਕਿਸੇ ਬੰਦੇ ਨੂੰ ਅਸੀਂ ਖੜਾ ਨਹੀਂ ਕਰ ਸਕਦੇ। ਅੱਛਾ, ਇੱਕ ਤਾਂ ਇਹਨਾਂ ਨੇ ਮਤਲਬ ਜਿਹੜਾ ਅਨੋਖਾ ਤੇ ਨਵੇਕਲਾ ਕੰਮ ਕੀਤਾ ਉਹ ਇਹ ਸੀ ਕਿ ਇਹਨਾਂ ਨੇ ਸਾਇੰਸ ਟੈਕਨੋਲੋਜੀ ਦੀ ਟਰਮੀਨੋਲੋਜੀ ਨੂੰ ਪੰਜਾਬੀ ਵਿੱਚ ਢਾਲਿਆ। ਇਹ ਬਹੁਤ ਵੱਡਾ ਕੰਮ ਹੈ ਔਰ ਮੇਰੀ ਇਲਮ ਦੇ ਮੁਤਾਬਕ ਇਸ ਤੋਂ ਸਿਵਾ ਕਿਸੇ ਹੋਰ ਬੰਦੇ ਨੇ ਕੰਮ ਨਹੀਂ ਕੀਤਾ। ਜਿਸ ਵੇਲੇ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਤੇ ਸਾਇੰਟੀਫਿਕ ਕਹਾਣੀਆਂ ਜਿਹੜੀਆਂ ਸੀ, ਸਾਇੰਸੀ ਕਹਾਣੀਆਂ, ਉਹ ਸਿਰਫ ਇਲਿਆਸ ਘੁੰਮਣ ਦੀਆਂ ਸੀ ਨਿਸਾਬ ਦੇ ਵਿੱਚ। ਔਰ ਬੱਚੇ ਨਾ ਅੱਜ ਦੇ ਕਲਾਸੀਕਲ ਅਦਬ ਤੋਂ ਜ਼ਿਆਦਾ ਔਰ ਉਸ ਜਿਹੜੀ ਅਸੀਂ ਮਿੱਥ ਬਣਾਈ ਹੋਈ ਦਾਸਤਾਨਾਂ ਦੀ, ਅੱਜ ਉਸ 'ਤੇ ਇੰਨਾ ਯਕੀਨ ਨਹੀਂ ਕਰਦੇ ਜਿੰਨਾ ਯਕੀਨ ਉਹਨਾਂ ਨੂੰ ਸਾਇੰਟੀਫਿਕ ਕਹਾਣੀਆਂ 'ਤੇ ਆਉਂਦਾ ਹੈ। ਅਤੇ ਉਹ ਸਾਇੰਸੀ ਕਹਾਣੀਆਂ ਜਿਹੜੀਆਂ ਸੀ ਉਹ ਸਾਡੇ ਕੋਲ ਸਿਰਫ ਘੁੰਮਣ ਸਾਹਿਬ ਦੀਆਂ ਨੇ। ਅੱਜ ਵੀ ਨਿਸਾਬ ਦੇ ਵਿੱਚ ਪਿਛਲੇ 20-30 ਸਾਲਾਂ ਤੋਂ ਅਸੀਂ ਨਿਸਾਬ ਦੇ ਵਿੱਚ ਉਹੀ ਪੜ੍ਹਾ ਰਹੇ ਹਾਂ ਬਾਰ-ਬਾਰ ਕਿ ਇਹ ਸਾਇੰਸੀ ਕਹਾਣੀਆਂ ਜਿਹੜੀਆਂ ਨੇ ਇਹੋ ਹੀ ਹੁੰਦਾ ਹੈ। ज़माना जिस दिन सूफिया तो पाक हो जाएगा उस दिन मुआशरा मर जाएगा, ख़त्म हो जाएगा। सूफी हर दौर च हुंदा है ते सूफी दी अलामत की है सर? जिहड़ा मैं वेखिया सूफी दी अलामत है कि वो कदी अपनी तशहीर नहीं चाहता, नेकी करके अयां नहीं करता, एहसान करके दसदा नहीं, जताउंदा नहीं, उन्होंने ये दसना नहीं पैंदा कि मैं हाँ। सूफी दे सूफी होने वास्ते वो अपनी करामत दा मुहताज नहीं है। लिहाजा ये खूबियाँ जड़ियाँ ये जितनियाँ खूबियाँ सन, मैं असी अजीबो गरीब जिन्ना को पढ़िया एक जाहिल जे लोक अदब के हवाले नाल जिन्ना को अदब पढ़िया वो पुठे सीधे लैक्चर दे के लम्मियां लम्मियां तकरीरां झाड़ के घुमन साहब के सामने असी पता नहीं की कहते रहंदे ते घुमन साहब हमेशा हौसला अफजाई करते, हमेशा गलतियां कोताहियां नूं इग्नोर करके एक तहरीक देंदे कि नहीं यार पंजाबी नाल जुड़ो, पंजाबी बोलो, पंजाबी लिखो। ये किसी सूफी की अलामत ही हो सकती है। इलियास घुम्मन दा जिहड़ा पिछले 40 सालों का काम है ਉਹਦੇ ਮੱਦੇ ਮੁਕਾਬਲ ਹੈ ਹੀ ਕੋਈ ਨਹੀਂ। ਕੋਈ ਐ ਸਮਾਂ ਮੈਂ ਸਾਰਿਆਂ ਦਾ ਕਦਰਦਾਨ ਹਾਂ, ਮੈਂ ਸਾਰੇ ਪੰਜਾਬੀ ਆਗੂਆਂ ਦਾ ਬਹੁਤ ਇਹਤਰਾਮ ਕਰਨਾ, ਲੇਕਿਨ ਇਹ ਗੱਲ ਮੰਨਣੀ ਪਵੇਗੀ ਕਿ ਕਲਮੀ ਤੌਰ 'ਤੇ, ਕਿਤਾਬੀ ਤੌਰ 'ਤੇ, ਪਬਲਿਸ਼ਿੰਗ ਦੇ ਹਵਾਲੇ ਨਾਲ, ਤਹਿਰੀਕ ਦੇ ਹਵਾਲੇ ਨਾਲ ਜਿੰਨਾ ਕੰਮ ਜਾਂ ਜਿੰਨਾ ਲਿਖਤ ਪੜ੍ਹਨ ਦਾ ਕੰਮ ਘੁੰਮਣ ਸਾਹਿਬ ਕੀਤਾ ਉਹ ਸ਼ਾਇਦ ਕਿਸੇ ਹੋਰ ਨੇ ਕੀਤਾ। ਅਸੀਂ ਜਦੋਂ ਪੰਜਾਬੀ ਦਾ ਨਾਮ ਨਹੀਂ ਸੀ ਸੁਣਦੇ, ਪੰਜਾਬੀ ਬੋਲਦੇ ਛੋਲਦੇ ਤਾਂ ਨਵੇਂ, ਉਦੋਂ ਪੰਜਾਬੀ ਤਹਿਰੀਕ ਜਾਂ ਪੰਜਾਬੀ ਕਾਜ਼ ਦਾ ਗੱਲ ਅਗਰ ਸੁਣੀਏ ਤਾਂ ਇਲਿਆਸ ਘੁੰਮਣ ਸਾਹਿਬ ਵੱਲੋਂ ਸੁਣੀਏ। ਮੇਰਾ ਚੂँकि ਤਾਲੁਕ ਵਜ਼ੀਰਾਬਾਦ ਨਾਲ ਸੀ,
ਔਰ ਇਹਦੇ ਇੱਕ ਪਿੰਡ ਨਾਲ ਸੀ, ਔਰ ਅਸੀਂ ਜਦੋਂ ਕੋਈ ਪੰਜਾਬੀ ਦੇ ਹਵਾਲੇ ਨਾਲ ਗੱਲਬਾਤ ਹੋਣੀ ਤੇ ਉੱਥੇ 2-3 ਨਾਂ ਬੜੇ ਅੱਛੇ ਅੰਦਾਜ਼ ਨਾਲ ਲੈ ਜਾਂਦੇ ਸਨ, ਜਿਨ੍ਹਾਂ 'ਚ ਇੱਕ ਇਲਿਆਸ ਘੁੰਮਣ ਉਹਨਾਂ ਦਾ ਸੀ, ਤਾਹਿਰ ਵਜ਼ੀਰਾਬਾਦੀ ਸੀ, ਔਰ ਵਜ਼ੀਰਾਬਾਦ ਦੇ ਹੋਰ ਵੀ ਖਾਸੇ ਦੋਸਤ ਜਿਹੜੇ ਪੰਜਾਬੀ ਤਹਿਰੀਕ ਨਾਲ ਮਨਸਲਿਕ ਸਨ। ਤਾਂ ਸੋ ਮੈਂ ਤੇ ਅਲਫਾ ਨੇ ਗੱਲ ਕਹਾਂਗਾ ਕਿ ਮੈਨੂੰ ਜਿਹੜੀ ਪ੍ਰੇਰਨਾ ਮਿਲੀ ਹੈ ਪੰਜਾਬੀ ਵਾਲੇ ਪਾਸੇ ਆਉਣ ਦੀ, ਉਹਦੀ ਬੁਨਿਆਦ ਇਲਿਆਸ ਘੁੰਮਣ ਨੇ। ਇਲਿਆਸ ਘੁੰਮਰ ਹੋਰਾਂ ਤਕਰੀਬ 'ਚ ਰਲਤ ਕਰਨ ਵਾਲਿਆਂ ਦਾ ਸ਼ੁਕਰੀਆ ਅਦਾ ਕੀਤਾ ਤੇ ਪੰਜਾਬੀ ਤਹਿਰੀਕ ਦੇ ਟੋਰੇ ਦੀ ਗੱਲਬਾਤ ਕੀਤੀ। ਇਸ ਗੱਲ ਲਈ ਮੈਂ ਭੱਟ ਸਾਹਿਬ ਨੂੰ ਸਲਾਮੀ ਪੇਸ਼ ਕਰਨਾ, ਜਿਹੜੀ ਸਾਡੀ 3 ਸਾਲ ਪਹਿਲਾਂ ਸਰਕਾਰ ਦੇ ਨਾਲ ਮੱਥਾ ਲੱਗਾ ਤੇ ਅਸਾਂ ਮਨਵਾਇਆ ਕਮ ਸੇ ਕਮ ਇੱਕ ਦਿਨ, ਜਿੰਨੇ DC ਨੇ, AC ਨੇ, ਅਫਸਰ ਨੇ, ਕਮਿਸ਼ਨਰ ਨੇ, ਉਹ ਪੱਗ ਤਹਿਮਦ ਕੁੜਤਾ ਪੁਲਿਸ ਅਫਸਰ ਪਹਿਨ ਕੇ ਬੈਠਣ ਉਸ ਦਿਨ। ਉਹਨਾਂ ਨੂੰ ਅਹਿਸਾਸ ਹੋਵੇ ਕਿ ਪੜ੍ਹਨ ਲਿਖਣ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀ ਧਰਤੀ ਨਾਲ ਜਿਹੜਾ ਉਹਦੇ ਤੋਂ ਦੂਰੀ ਇਖਤਿਆਰ ਕਰਨੀ ਹੈ, ਆਪਣੇ ਵਾਲਦੈਨ ਤੋਂ ਦੂਰੀ ਇਖਤਿਆਰ ਕਰਨੀ ਹੈ। ਨਹੀਂ, ਹਰ ਬੋਲੀ ਦੀ ਆਪਣੀ ਥਾਂ, ਪਰ ਪਹਿਲਾ ਹੱਕ ਉਹਦਾ ਜਿਹੜੀ ਬੋਲੇ ਮੇਰੀ ਮਾਂ। ਇਹ ਬੜਾ ਹੀ ਜ਼ਰੂਰੀ ਹੈ। ਯਾਨੀ ਅਸੀਂ ਨਫ਼ਰਤ ਵੀ ਨਹੀਂ ਪੈਦਾ ਕਰਦੇ ਕਿ ਯਾਰ ਤੁਸੀਂ ਇਹ ਉਰਦੂ ਵਾਲੇ, ਅੰਗਰੇਜ਼ੀ ਵਾਲੇ, ਅਰਬੀ ਵਾਲੇ, ਫਾਰਸੀ ਵਾਲੇ, ਕਿਸੇ ਨਾਲ ਨਫ਼ਰਤ ਨਹੀਂ। ਹਰ ਬੋਲੀ ਦੀ ਆਪਣੀ ਥਾਂ, ਪਰ ਪਹਿਲਾ ਹੱਕ ਉਹਦਾ ਜਿਹੜੀ ਬੋਲੇ ਮੇਰੀ ਮਾਂ। ਇਸ ਲਈ ਜਨਾਬ ਨੇ ਇਹ ਸਾਰਿਆਂ ਹੌਸਲੇ ਨਾਲ, ਹਿੰਮਤ ਨਾਲ, ਕਤਨ ਡਰਨ ਦੀ ਲੋੜ ਕੋਈ ਨਹੀਂ ਕਿਸੇ ਕੋਲੋਂ। ਠੀਕ ਹੈ, ਜੋ ਅਸਾਂ ਔਖੇ ਵੇਲੇ ਕੱਟ ਲਏ, ਹੁਣ ਸਾਡੇ ਕੋਲ ਮੁਦੱਸਰ ਇਕਬਾਲ ਬੱਟ ਮੌਜੂਦ ਹੈ, ਔਰ ਸਾਡੇ ਕੋਲ ਇੱਕ ਰੋਸ਼ਨ ਮਨਾਰਾ ਹੈ ਪੰਜਾਬ ਹਾਊਸ ਜਿਹੜਾ ਹੈ। ਇੱਥੇ ਤੁਹਾਨੂੰ ਹਰ ਆਸ ਉਮੀਦ ਜਿਹੜੀ ਉਹ ਤੁਹਾਡੇ ਲਈ ਇੱਕ ਲੜਨ ਲਈ ਮੌਜੂਦ ਨੇ ਸਾਡੇ ਸਾਰੇ ਵੀਰ। ਇਕੱਠ ਦੇ ਅਖੀਰ ਉੱਤੇ ਕਾਇਦੇ ਤਹਿਰੀਕ ਦੀ ਵਰ੍ਹੇਗੰਢ ਦਾ ਕੇਕ ਕੱਟਿਆ ਗਿਆ ਤੇ ਉਹਨਾਂ ਦੀ ਲੰਮੀ ਹਯਾਤੀ ਲਈ ਦੁਆ ਵੀ ਕੀਤੀ ਗਈ। ਕੈਮਰਾ ਟੀਮ ਮੁਹੰਮਦ ਸ਼ਹਿਰੀਆਰ ਤੇ ਮੁਹੰਮਦ ਫਾਰੂਕ ਦੇ ਨਾਲ ਰਿਜ਼ਵਾਨ ਅਸਗਰ ਬੱਟ, ਭੁਲੇਖਾ TV, ਲਾਹੌਰ।